ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 21 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵਾਲੇ ਤੇ ਉਹ ਜਿਹੜਾ ਜੱਜ ਆ ਜਿਸ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਸੀ ਵੀ ਭਾਈ ਤੁਸੀਂ ਜੋ ਏਲੀਅਨ ਐਨਮੀਜ਼ ਐਕਟ ਦੇ ਤਹਿਤ ਇੱਕ ਜੋ ਫਲਾਈਟਾਂ ਆ ਉਹ ਵੈਨਜ਼ੂਏਲਨਸ ਜੋ ਤੁਸੀਂ ਕਹਿ ਰਹੇ ਸੀ ਗੈਂਗਸਟਰਾਂ ਨੂੰ ਲੈ ਕੇ ਗਏ ਆ, ਇਹ ਇੱਕ ਤਰ੍ਹਾਂ ਨਾਲ ਪ੍ਰੋਬਲਮੈਟਿਕ ਤੇ ਕੰਸਰਨਿੰਗ ਹੈਗਾ ਆ। ਉਹ ਕਹਿੰਦੇ ਵੀ ਤੁਸੀਂ ਜਿਹੜੇ ਜਵਾਬ ਦੇ ਰਹੇ ਆ ਗਲਤ ਦੇ ਰਹੇ ਹੈਗੇ ਆ। ਜੇਮਸ ਈ ਵੋਸਬਰਗ, ਚੀਫ ਜਸਟਿਸ ਫਾਰ US ਡਿਸਟ੍ਰਿਕਟ ਆਫ ਕੋਲੰਬੀਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਪ੍ਰੈਜ਼ੀਡੈਂਟ ਆ ਉਹਦੇ ਕੋਲ ਅਥਾਰਟੀ ਹੈਗੀ ਆ ਓਵਰ ਫੋਰਨ ਪਾਲਿਸੀ ਐਂਡ ਡਿਪੋਰਟੇਸ਼ਨਸ, ਪਰ ਉਹਨਾਂ ਨੇ ਇਹ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਏਲੀਅਨ ਐਨਮੀਜ਼ ਐਕਟ ਜੋ ਯੂਜ਼ ਕੀਤਾ ਹੈਗਾ ਆ ਉਹ ਰੋਂਗ ਕੀਤਾ ਹੈ, ਉਹ ਪ੍ਰੋਬਲਮੈਟਿਕ ਤੇ ਕੰਸਰਨਿੰਗ ਹੈਗਾ। ਕਹਿੰਦੇ ਵੀ ਇਸ ਐਕਟ ਦਾ ਜਿਹੜਾ ਯੂਜ਼ ਆ ਅਨਪ੍ਰੈਸੀਡੈਂਟਡ ਤੇ ਐਕਸਪੈਂਡ ਯੂਜ਼ ਆ, ਕਿਸੇ ਨੂੰ ਵੀ ਤੁਸੀਂ ਚੱਕ ਕੇ ਜਿਹੜਾ ਆ ਇਸ ਦੇ ਤਹਿਤ ਭੇਜ ਸਕਦੇ ਹੋ। ਜੱਜ ਨੇ ਇਹ ਵੀ ਅਕਿਊਜ਼ ਕੀਤਾ ਵੀ ਜੋ ਜਿਸ ਟਾਈਮ ਦੇ ਉੱਤੇ ਉਹਨਾਂ ਨੇ ਵਰਬਲੀ ਵੀ ਕਿਹਾ ਸੀ, ਫਿਰ ਵੀ ਉਹਨਾਂ ਨੇ ਜਿਹੜਾ ਜਹਾਜ਼ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਾਅਦ ਦੇ ਵਿੱਚ ਵਾਪਸ ਨਹੀਂ ਮੋੜਿਆ ਹੈਗਾ। ਪ੍ਰੈਜ਼ੀਡੈਂਟ ਟਰੰਪ ਤੇ ਉਹਨਾਂ ਦੇ ਜਿਹੜੇ ਐਲਾਈਜ਼ ਆ ਉਹ ਹੁਣ ਜੱਜ ਦੇ ਇੰਪੀਚ ਕਰਨ ਦੀ ਗੱਲਬਾਤ ਕਰ ਰਹੇ ਹੈਗੇ ਆ। ਉਹ ਤੋਂ ਬਾਅਦ ਚੀਫ ਜਸਟਿਸ ਜੌਨ ਰੋਬਰਟਸ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਵੀ ਇਹ ਗੱਲ ਜਿਹੜਾ ਤੁਸੀਂ ਕਰ ਰਹੇ ਹੋ ਜੱਜ ਦੇ ਅਗੇਂਸਟ ਇਹ ਸਹੀ ਨਹੀਂ ਹੈਗਾ। ਸੋ ਅੱਜ ਕੋਰਟ ਦੇ ਵਿੱਚ ਕਾਫੀ ਜੱਜ ਨੇ ਜਿਹੜੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਬੰਦੇ ਸੀ ਉਹਨਾਂ ਦੀ ਖਿਚਾਈ ਵੀ ਕੀਤੀ ਹੈਗੀ ਆ। ਇਮੀਗ੍ਰੇਸ਼ਨ ਨਾਲ ਸੰਬੰਧਿਤ ਹੋਰ ਅਪਡੇਟਸ ਦੇ ਵਿੱਚ ਹਰਜੋਤ ਸਿੰਘ ਜੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ 3 ਉਹ ਏਜੰਸੀਆਂ ਜਿਹੜੀਆਂ ਕਿ ਇੰਟਰਨਲ ਵਾਚਡੌਗ ਦਾ ਕੰਮ ਕਰਦੀਆਂ ਸੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਵੀ ਇਹ ਕੰਮ ਕਿਤੇ ਧੱਕਾ ਤਾਂ ਨਹੀਂ ਕਰ ਰਹੇ ਕਿਸੇ ਪਾਸੇ ਵੀ ਜਿੱਦਾਂ ਕਾਨੂੰਨ ਕਹਿ ਰਿਹਾ ਵੀ ਉਹ ਲਕੀਰ ਨੂੰ ਫੋਲੋ ਕਰ ਰਹੇ ਆ ਜਾਂ ਨਹੀਂ, ਜਾਂ ਜਿਹੜੇ ਇਮੀਗ੍ਰੈਂਟਸ ਦੇ ਲਈ ਐਡਵੋਕੇਟ ਕਰਦੀ ਸੀ ਉਹਨਾਂ 3 ਏਜੰਸੀ ਇੰਟਰਨਲ ਵਾਚਡੌਗਸ ਨੂੰ ਬੰਦ ਕਰ ਦਿੱਤਾ ਹੈ, ਸ਼ਟ ਡਾਊਨ ਕਰ ਦਿੱਤਾ ਆ। ਸੋ ਇਹ ਏਜੰਸੀਜ਼ ਨੇ ਕਹਿੰਦੇ ਵੀ ਘੱਟੋ ਘੱਟ 300 ਇੰਪਲੋਈਜ਼ ਦੇ ਉਲਟ ਜਿਹੜੀਆਂ ਇਨਵੈਸਟੀਗੇਸ਼ਨਸ ਹੋਈਆਂ ਸੀ, ਕੰਪਲੇਂਟਸ ਜਿਹੜੀਆਂ ਆਈਆਂ ਸੀ ਉਸ ਦੀ ਇਨਵੈਸਟੀਗੇਸ਼ਨ ਕੀਤੀ ਸੀ, ਜਾਂਚ ਕੀਤੀ ਸੀ, ਜਿਨ੍ਹਾਂ ਵਿੱਚ ਡਿਟੈਂਸ਼ਨ ਕੰਡੀਸ਼ਨਸ ਤੋਂ ਲੈ ਕੇ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ ਡਿਲੇ ਕਾਤੇ ਹੋ ਰਹੇ ਆ ਉਹਦੀ ਜਾਂਚ ਜਿਹੜੀ ਉਹ ਕਰਦੇ ਰਹੇ ਆ। ਇਹ ਡਿਪਾਰਟਮੈਂਟ ਨੂੰ ਆਰਡਰ ਕਰ ਦਿੱਤਾ ਗਿਆ ਆ ਵੀ ਰਿਡਕਸ਼ਨ ਇਨ ਫੋਰਸ ਫॉर ਆਫਿਸ ਆਫ ਸਿਵਲ ਰਾਈਟਸ ਐਂਡ ਸਿਵਲ ਲਿਬਰਟੀਜ਼, ਆਫਿਸ ਆਫ ਇਮੀਗ੍ਰੇਸ਼ਨ ਡਿਟੈਂਸ਼ਨ ਓਮਬਡਸਮੈਨ, ਆਫਿਸ ਆਫ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਓਮਬਡਸਮੈਨ। ਐਸੈਂਸ਼ਲੀ ਕਹਿੰਦੇ ਵੀ ਇਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਊਗਾ, ਖਤਮ ਕਰ ਦਿੱਤਾ ਜਾਊਗਾ। ਸੋ ਜਿਹੜਾ ਅੱਗੇ ਕਹਿੰਦੇ ਸੀ ਨਾ ਵੀ ਮੇਰੀ ਤਰੀਕ ਨਹੀਂ ਆ ਰਹੀ ਤੇ ਆਪਾਂ ਇੱਕ ਕੇਸ ਕਰਕੇ ਸਰਕਾਰ ਦੇ ਉਲਟ ਤੇ ਉਹ ਤਰੀਕ ਜਿਹੜੀ ਉਹ ਲਿਆ ਸਕਦੇ ਆ, ਲੱਗਦਾ ਵੀ ਉਹ ਰਾਹ ਦੇ ਉੱਤੇ ਵੀ ਇਹਨਾਂ ਨੇ ਤਕਰੀਬਨ ਲੀਕ ਮਾਰਨ ਵਾਲੀ ਗੱਲ ਕਰ ਦਿੱਤੀ ਹੈਗੀ ਆ। ਸੋ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਇਹਨਾਂ ਏਜੰਸੀਜ਼ ਦੇ ਵਿੱਚ 300 ਇੰਪਲਾਈ ਸੀ, ਉੱਦਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੁੱਲ 2,60,000 ਇੰਪਲਾਈ ਆ। ਇਹ ਹੈ ਤਾਂ ਥੋੜੇ ਸੀਗੇ ਪਰ ਇਹ ਵਾਚਡੌਗ ਦਾ ਕੰਮ ਕਰਦੇ ਸੀ, ਇਹ ਮੇਕ ਸ਼ੋਰ ਕਰਦੇ ਸੀਗੇ ਵੀ ਸਭ ਕੁਝ ਭਲਾ ਚੰਗਾ ਠੀਕ ਠਾਕ ਜਿਹੜਾ ਉਹ ਚੱਲ ਰਿਹਾ ਹੋਵੇ। ਸੋ ਹੁਣ ਉਸ ਨੂੰ ਇਹਨਾਂ ਨੇ ਡਿਸਮੈਂਟਲ ਕਰ ਦਿੱਤਾ ਆ। ਉਧਰ ਇਮੀਗ੍ਰੇਸ਼ਨ ਦੇ ਬਾਬਤ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਸਖਤੀ ਦਾ ਰੁਖ ਲਗਾਤਾਰ ਜਾਰੀ ਆ। ਲੈਟਿਨ ਅਮਰੀਕਾ ਤੇ ਹੇਸ਼ੀਅਨ ਮਾਈਗ੍ਰੈਂਟਸ ਜਿਨ੍ਹਾਂ ਨੂੰ ਬਾਈਡਨ ਨੇ ਆਪਣੇ ਕਾਰਜਕਾਲ ਦੇ ਵਿੱਚ ਜੀ ਆਇਆਂ ਨੂੰ ਆਖਿਆ ਸੀ,
ਉਹਨਾਂ ਨੂੰ ਹੁਣ ਟਰੰਪ ਪ੍ਰਸ਼ਾਸਨ ਕਹਿ ਰਿਹਾ ਆ ਵੀ ਭਾਈ ਖੁਦ ਨੂੰ ਸੈਲਫ ਡਿਪੋਰਟ ਕਰ ਲਓ। ਜੇ ਤੁਸੀਂ ਸੈਲਫ ਡਿਪੋਰਟ ਨਹੀਂ ਕਰਦੇ ਤਾਂ ਤੁਹਾਨੂੰ ਅਰੈਸਟ ਕੀਤਾ ਜਾਊਗਾ, ਚੱਕਿਆ ਜਾਊਗਾ ਤੇ ਫਿਰ ਤੁਹਾਨੂੰ ਰਿਮੂਵਲ ਜਿਹੜੀ ਉਹ ਕੀਤੀ ਜਾਊਗੀ, ਤੁਹਾਨੂੰ ਬਾਹਰ ਛੱਡ ਕੇ ਆਇਆ ਜਾਊਗਾ ਡੈਪੂਟੇਸ਼ਨ ਏਜੰਟਸ ਦੇ ਦੁਆਰਾ। ਇਹਦੇ ਵਿੱਚ ਜਿਹੜੇ ਵਰਕ ਪਰਮਿਟ ਉਹਨਾਂ ਦੀ ਵੀ ਟਰਮੀਨੇਸ਼ਨ ਹੋਊਗੀ। ਜਿਹੜੀ ਡੈਪੂਟੇਸ਼ਨ ਆ ਕਹਿੰਦੇ ਵੀ ਜਿਹੜੀਆਂ ਪ੍ਰੋਟੈਕਸ਼ਨਸ ਇਮੀਗ੍ਰੇਸ਼ਨ ਅਥਾਰਟੀ ਜਿਹੜੀ ਪੈਰੋਲ ਦੀ ਗੱਲ ਚੱਲਦੀ ਸੀਗੀ ਉਹ ਵੀ ਜਿਹੜੀ ਉਹਨਾਂ ਨੇ ਹੁਣ ਖਤਮ ਕਰਨ ਬਾਰੇ ਆਖਿਆ ਆ। ਕਿਊਬਾ, ਹੇਟੀ, ਨਿਕਾਰਾਗੁਆ, ਵੈਨੇਜ਼ੁਏਲਾ ਇਹਨਾਂ ਦੇ ਜਿਹੜੇ ਮਾਈਗ੍ਰੈਂਟਸ ਆ ਜਿਨ੍ਹਾਂ ਨੂੰ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਵਿੱਚ CHNV ਪ੍ਰੋਗਰਾਮ ਦੇ ਤਹਿਤ ਰਾਹਤ ਮਿਲੀ ਸੀ ਜਾਂ ਆਉਣ ਦਾ ਮੌਕਾ ਮਿਲਿਆ ਸੀ, ਇਹਦੇ ਵਿੱਚ ਕੁੱਲ ਮਿਲਾ ਕੇ 5,32,000 ਮਾਈਗ੍ਰੈਂਟਸ ਬਣਦੇ ਆ ਉਸ ਪਾਲਿਸੀ ਦੇ ਅੰਡਰ। ਉਹਨਾਂ ਨੂੰ ਇਹ ਜਿਹੜਾ ਹੁਣ ਬਾਹਰ ਜਾਣ ਦੇ ਲਈ ਆਖ ਰਹੇ ਆ ਸੈਲਫ ਡਿਪੋਰਟ ਕਰ ਲਓ, ਨਹੀਂ ਤਾਂ ਹਿਰਾਸਤ ਵਿੱਚ ਜਾਣ ਦੇ ਲਈ ਰੈਡੀ ਰਹੋ। ਜੀ ਬਹੁਤ ਵੱਡਾ ਨੰਬਰ ਆ 5,30,000 ਕਿਊਬਨਸ, ਹੇਸ਼ੀਅਨ, ਨਿਕਾਰਾਗੁਆਨਸ, ਵੈਨਜ਼ੂਏਲਨਸ ਇਹਨਾਂ ਦਾ ਜਿਹੜਾ ਲੀਗਲ ਸਟੇਟਸ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਉਠਾ ਦਿੱਤਾ ਗਿਆ ਹੈਗਾ। ਹੁਣ ਇਹਨਾਂ ਦਾ ਰਸਤਾ ਡਿਪੋਰਟੇਸ਼ਨ ਲਈ ਸਿੱਧਾ ਹੈਗਾ। ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। 3 ਮੈਂਬਰ ਇੱਕ ਬੈਂਡ ਗਰੁੱਪ ਦੇ ਜੋ UK ਦਾ ਬਹੁਤ ਮਸ਼ਹੂਰ ਬੈਂਡ ਗਰੁੱਪ ਆ, ਉਹ ਅਮਰੀਕਾ ਆਏ। ਉਹਨਾਂ ਨੇ ਲਾਸ ਐਂਜਲਸ ਦੇ ਵਿੱਚ ਪ੍ਰੋਗਰਾਮ ਕਰਨਾ ਸੀ ਤੇ ਉਹਨਾਂ ਨੂੰ 에ਅਰਪੋਰਟ ਤੋਂ ਹੀ ਜਿਹੜਾ ਆ ਵਾਪਸ ਕਰ ਦਿੱਤਾ। ਐਲਵਿਨ ਗੇਬਸ ਉਹਨਾਂ ਨੇ ਇਹ ਦੱਸਿਆ ਵੀ ਫੇਸਬੁੱਕ ਪੋਸਟ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਉਹਨਾਂ ਦੀ ਐਂਟਰੀ ਡਿਨਾਈ ਕੀਤੀ ਗਈ ਆ। ਪਹਿਲਾਂ ਇੱਕ ਆਪਾਂ ਤੁਹਾਨੂੰ ਦੱਸਿਆ ਸੀ ਕਿਸ ਤਰ੍ਹਾਂ ਫਰਾਂਸ ਦੇ ਸਾਇੰਟਿਸਟ ਨੂੰ ਐਂਟਰ ਹੋਣ ਤੋਂ ਡਿਨਾਈ ਕੀਤਾ ਗਿਆ ਸੀ। ਸੋ ਗੇਬਸ ਉਹਦੇ ਨਾਲ ਬੈਂਡ ਮੈਟਸ, ਮਾਰਕ ਕੈਰੀ ਤੇ ਸਟੀਫਨ ਹੌਬਲੇਨ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਹੈਗਾ। ਉਹ ਕਹਿੰਦੇ ਵੀ LA 에ਅਰਪੋਰਟ ਤੇ ਅਸੀਂ ਉਤਰੇ ਸੀ ਤੇ ਉਹਨਾਂ ਨੂੰ ਦੱਸਿਆ ਗਿਆ ਵੀ ਤੁਹਾਡਾ ਜਿਹੜਾ ਵੀਜ਼ਾ ਆ ਉਹ ਫਲੈਗ ਕੀਤਾ ਗਿਆ ਆ ਤੇ ਇਨਫੋਰਮ ਕੀਤਾ ਗਿਆ। 2 ਰੀਜ਼ਨ ਹੋ ਸਕਦੇ ਆ, ਕਹਿੰਦੇ ਵੀ ਇੱਕ ਤਾਂ ਇਹ ਆ ਵੀ ਇਨਕਰੈਕਟ ਵੀਜ਼ਾ ਆ, ਦੂਜਾ ਇਹ ਆ ਵੀ ਕੋਈ ਹੋਰ ਰੀਜ਼ਨ ਹੋ ਸਕਦਾ ਆ, ਪਰ ਏਜੰਟਸ ਨੇ ਡਿਸਕਲੋਜ਼ ਕੁਛ ਨਹੀਂ ਕੀਤਾ। ਤੇ ਕਹਿੰਦੇ ਵੀ ਉਸ ਤੋਂ ਬਾਅਦ 2 ਪੁਲਿਸ ਆਫੀਸਰਸ ਨੇ ਉਹਨਾਂ ਨੂੰ ਐਸਕੌਰਟ ਕੀਤਾ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਵਾਪਸ UK ਦੀ ਫਲਾਈਟ ਜੋ ਆ ਉਹਦੇ ਤੇ ਭੇਜ ਦਿੱਤਾ। ਕਹਿੰਦੇ ਵੀ 25 ਘੰਟੇ ਆਲਮੋਸਟ ਡਿਟੈਂਸ਼ਨ 'ਚ ਰੱਖਿਆ ਗਿਆ, ਜਿੱਥੋਂ 25 ਘੰਟਿਆਂ ਬਾਅਦ ਉਹਨਾਂ ਨੂੰ ਰਿਲੀਜ਼ ਕੀਤਾ ਗਿਆ। ਜੀ ਬਿਲਕੁਲ। ਨਿਊਯਾਰਕ ਟਾਈਮਸ ਨੇ ਅੱਜ ਜਿਹੜਾ ਆ ਇੱਕ ਆਰਟੀਕਲ ਹੁਣ ਤੋਂ ਕੁਝ ਘੰਟੇ ਪਹਿਲਾਂ ਜਿਹੜਾ ਉਹ ਸ਼ੇਅਰ ਕੀਤਾ ਆ। ਕਹਿੰਦੇ ਵੀ ਜਿੱਦਾਂ ਜਿੱਦਾਂ ਰਾਸ਼ਟਰਪਤੀ ਟਰੰਪ ਦਾ ਕ੍ਰੈਕਡਾਊਨ ਵੱਧ ਰਿਹਾ ਆ, ਕਹਿੰਦੇ ਵੀ ਉਹਨਾਂ ਦਾ ਫੋਕਸ ਹੁਣ ਇਲੀਗਲ ਇਮੀਗ੍ਰੈਂਟਸ ਤੋਂ ਹਟ ਕੇ ਲੀਗਲ ਮਾਈਗ੍ਰੈਂਟਸ ਤੇ ਟੂਰਿਸਟ ਦੇ ਵੱਲ ਨੂੰ ਹੋਣ ਜਾ ਰਿਹਾ ਆ, ਉਸ ਪਾਸੇ ਵੱਲ ਨੂੰ ਵੱਧ ਰਿਹਾ ਹੈਗਾ ਆ। US ਦੇ ਬਾਰਡਰ ਦੇ ਅਧਿਕਾਰੀ ਜਿੱਦਾਂ ਆ ਜਿਹੜੀ ਖਬਰ ਆ ਇਹ ਤਕਰੀਬਨ ਇਸੇ ਹੀ ਆਰਟੀਕਲ ਨੂੰ ਹੋਰ ਪੁਸ਼ਟ ਕਰਦੀ ਆ, ਪੁਖਤਾ ਕਰਦੀ ਆ ਵੀ US ਦੇ ਬਾਰਡਰ ਦੇ ਅਧਿਕਾਰੀ ਕਹਿੰਦੇ ਵੀ ਬਹੁਤ ਅਗਰੈਸਿਵ ਟੈਕਟਿਕਸ ਵਰਤ ਰਹੇ ਆ ਵੀ ਕਿਹਨੂੰ ਐਂਟਰ ਹੋਣ ਦਿੱਤਾ ਜਾਵੇ, ਕਿਹਨੂੰ ਨਹੀਂ ਹੋਣ ਦਿੱਤਾ ਜਾਵੇ। ਚਾਹੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਚਾਹੇ ਤੁਹਾਡੇ ਕੋਲ ਲੀਗਲ ਜਿਹੜਾ ਕੋਈ ਵੀਜ਼ਾ ਹੈਗਾ ਆ, ਕਹਿੰਦੇ ਵੀ ਇਹ ਹੁਣ ਗਰੰਟੀ ਨਹੀਂ ਕਰ ਰਿਹਾ ਵੀ ਤੁਸੀਂ ਅਮਰੀਕਾ ਦੇ ਵਿੱਚ ਮੁੜ ਦਾਖਲ ਹੋ ਸਕਦੇ ਆ। ਇਹ ਤਾਂ ਵੱਸ ਨਹੀਂ ਚੱਲ ਰਿਹਾ। ਸ਼ਾਇਦ ਇਹ ਸਿਟੀਜ਼ਨਸ਼ਿਪ ਨੂੰ ਵੀ ਜਿਹੜੀ ਆ ਉਹ ਇਸੇ ਹੀ ਕਟਹਿਰੇ ਦੇ ਵਿੱਚ ਲਿਆ ਕੇ ਖੜਾਉਣਾ ਚਾਹੁੰਦੇ ਹੋਣ। ਬਰਥ ਰਾਈਟ ਸਿਟੀਜ਼ਨਸ਼ਿਪ ਹਟਾਉਣ ਵਾਲੀ ਗੱਲ ਵੀ ਉਸੇ ਹੀ ਪਾਸੇ ਨੂੰ ਆਪਾਂ ਜੋੜ ਕੇ ਦੇਖ ਸਕਦੇ ਆ। ਕਹਿੰਦੇ ਵੀ US ਇਮੀਗ੍ਰੇਸ਼ਨ ਦੇ ਏਜੰਟਸ ਮਾਸਕ ਪਾ ਕੇ ਜਦ ਜਾਰਜ ਟਾਊਨ ਯੂਨੀਵਰਸਿਟੀ ਦੇ ਵਿੱਚ ਜਾਂਦੇ ਆ, ਗ੍ਰੀਨ ਕਾਰਡ ਵਾਲੇ ਨੂੰ ਧੂ ਕੇ ਲੈ ਜਾਂਦੇ ਆ। ਜਰਮਨ ਟੂਰਿਸਟ ਆ ਰਹੇ ਆ, ਉਹਨਾਂ ਨੂੰ ਡਿਟੇਨ ਕਰ ਲੈਂਦੇ ਆ। ਕੈਨੇਡਾ ਦੀ ਜਿਹੜੀ ਸੀਗੀ ਬਿਜ਼ਨਸ ਵੂਮਨ ਤੇ ਹਾਲੀਵੁੱਡ ਦੀ ਐਕਟਰੈਸ, ਉਹਨੂੰ ਡਿਟੇਨ ਕਰ ਸਕਦੇ ਆ। ਤਾਂ ਕਹਿੰਦੇ ਵੀ ਤੁਸੀਂ ਵੀ ਉਹਨਾਂ ਤੋਂ ਕਿਤੇ ਵੱਧ ਨਹੀਂ ਆ, ਨੰਬਰ ਤੁਹਾਡਾ ਵੀ ਇਸ ਦੇ ਵਿੱਚ ਲੱਗ ਸਕਦਾ ਆ। ਨਿਊਜ਼ ਵੀਕ ਵਾਲਿਆਂ ਨੇ ਅੱਜ ਸਵੇਰੇ ਆਪਾਂ ਖਬਰ ਸ਼ੇਅਰ ਕੀਤੀ ਸੀ ਵੀ ਉਹ ਕਹਿ ਰਹੇ ਆ ਵੀ ਭਾਈ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਵੀ ਹੈ ਤਾਂ ਤੁਸੀਂ ਸ਼ਾਇਦ ਟਰੈਵਲ ਨਾ ਹੀ ਕਰੋ। ਦੇਖੋ ਇਹ ਸਾਡੀ ਗੱਲ ਨੂੰ ਤੁਸੀਂ ਮੰਨਣਾ ਨਹੀਂ ਮੰਨਣਾ ਇਹ ਤੁਹਾਡੀ ਆਪਣੀ ਮਰਜ਼ੀ ਆ। ਇਹ ਨਾ ਕਿਉਂ ਵੀ ਅਸੀਂ ਡਰਾ ਰਹੇ ਆ। ਇਹ ਜਿਹੜੇ ਨਿਊਜ਼ ਆਰਟੀਕਲ ਛਪ ਰਹੇ ਆ, ਨਿਊਯਾਰਕ ਟਾਈਮ, ਨਿਊਜ਼ ਵੀਕ, ਵਾਲ ਸਟਰੀਟ ਜਰਨਲ, ਚਾਹੇ ਕੋਈ ਵੀ ਜਿਹੜੀਆਂ ਏਜੰਸੀਜ਼ ਉਹਨਾਂ ਦੇ ਜਿਹੜੇ ਉਹ ਛਪ ਰਹੇ ਉਹ ਤੁਹਾਨੂੰ ਦੱਸ ਰਹੇ ਆ। ਨਾਲੇ ਟੌਮ ਹੂਮਨ ਹੁਣੀ ਸੈਕਟਰੀ ਆਫ ਸਟੇਟ, ਉਹਨਾਂ ਦੇ ਬਾਰ-ਬਾਰ ਇਹ ਬਿਆਨ ਕਹਿ ਰਹੇ ਆ
ਵੀ ਇਹ ਮਾਇਨੇ ਨਹੀਂ ਰੱਖਦਾ ਵੀ ਤੁਸੀਂ ਜਿਹੜਾ ਆ ਤੁਹਾਡੇ ਕੋਲ ਕਿਹੜਾ ਇਮੀਗ੍ਰੇਸ਼ਨ ਦਾ ਸਟੇਟਸ ਆ, ਜੇ ਅਸੀਂ ਚਾਹੀਏ ਤਾਂ ਅਸੀਂ ਤੁਹਾਡੇ ਮਗਰ ਆਵਾਂਗੇ, ਤੇ ਕਹਿੰਦੇ ਐਬਸੋਲੂਟਲੀ ਅਸੀਂ ਉਸ ਦੇ ਵਿੱਚ ਮਗਰ ਜਿਹੜਾ ਉਹ ਜਾ ਰਹੇ ਆ। ਸੋ ਬਾਰਡਰ ਅਧਿਕਾਰੀਆਂ ਦੇ ਦੁਆਰਾ ਜਿਹੜੀ ਸਖਤੀ ਆ ਉਹ ਵੱਧ ਰਹੀ ਆ, ਖਾਸ ਕਰਕੇ ਉਹ ਲੋਕ ਜਿਹੜੇ ਹੁਣ ਛੁੱਟੀ ਵਗੈਰਾ ਮਨਾ ਕੇ ਵਾਪਸ ਆਉਣਗੇ, ਉਹ ਮੇਕ ਸ਼ੋਰ ਕਰਨ ਵੀ ਤੁਹਾਡੇ ਕੋਲ ਪੇਪਰ ਵਰਕ ਪੂਰਾ ਆ। ਅੱਗੇ ਇਹ ਹੁੰਦਾ ਸੀਗਾ ਵੀ ਜਿਹੜਾ ਤੁਹਾਨੂੰ ਇੰਸਪੈਕਟ ਕਰਨ ਵਾਲਾ ਅਧਿਕਾਰੀ ਆ, ਉਹ ਥੋੜੀ ਬਹੁਤੀ ਕਿਤੇ ਢਿੱਲ ਵੀ ਜਿਹੜੀ ਉਹ ਦੇ ਦਿੰਦਾ ਸੀਗਾ, ਹੋ ਸਕਦਾ ਵੀ ਅਜੇ ਵੀ ਦੇ ਦਿੰਦੇ ਹੋਣ, ਪਰ ਤੁਹਾਨੂੰ ਕੋਈ ਏਦਾਂ ਦਾ ਅੜਬ ਅਧਿਕਾਰੀ ਜਿਹੜਾ ਕੋਈ ਟੱਕਰ ਗਿਆ ਜਿੰਨੇ ਸਿਰਫ ਇਹ ਸੋਚਣਾ ਹੈ ਵੀ ਇਹਨੂੰ ਰੋਕਿਆ ਕਿੱਦਾਂ ਜਾਵੇ, ਤਾਂ ਫਿਰ ਤੁਹਾਡੇ ਲਈ ਅੱਗੇ ਮੁਸ਼ਕਲ ਦਾ ਸਬੱਬ ਜਿਹੜਾ ਉਹ ਬਣ ਸਕਦਾ ਆ। ਸੋ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ ਅਰੈਸਟ ਤੇ ਜਿਹੜੀਆਂ ਡਿਟੈਂਸ਼ਨਸ ਆ ਇਹ ਸਿਰਫ ਇਸੇ ਲਈ ਕਰ ਰਹੇ ਆ ਤਾਂ ਜੋ ਅਸੀਂ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਪ੍ਰੋਟੈਕਟ ਕਰੀਏ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਹੁਣ ਇਮੀਗ੍ਰੇਸ਼ਨ ਲਾਜ਼ ਨੂੰ ਪੂਰੀ ਤਰ੍ਹਾਂ ਐਨਫੋਰਸ ਕਰ ਰਹੀ ਆ, ਜਿਹੜੀ ਕਿ ਪਹਿਲੀਆਂ ਪ੍ਰਸ਼ਾਸਨ ਕਰਨ ਦੇ ਵਿੱਚ ਨਾਕਾਮਯਾਬ ਰਹੀਆਂ ਆ। ਇਹ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੀ ਜਿਹੜੀ ਸਪੋਕਸਵੂਮਨ ਟ੍ਰਿਸ਼ੀਆ ਮੈਕਲਾਫਲਿਨ ਆ, ਉਸਨੇ ਜਿਹੜੀਆਂ ਇਹ ਲੇਟੈਸਟ ਹੋਈਆਂ ਅਰੈਸਟ ਡਿਟੇਨਸ ਤੇ ਲੋਕਾਂ ਨੂੰ ਜਿਹੜਾ ਵਾਪਸ ਘੱਲਿਆ ਆ ਉਸ ਉੱਤੇ ਟਿੱਪਣੀ ਦਿੰਦੇ ਹੋਏ ਆਖਿਆ ਆ। ਕੈਲੀਫੋਰਨੀਆ ਦੇ ਕੋਲ ਕਹਿੰਦੇ ਹੁਣ ਇਲੈਕਟ੍ਰਿਕ ਵਹੀਕਲ ਦੇ ਚਾਰजेस ਗੈਸ ਨੋਜ਼ਲ ਨਾਲੋਂ ਜ਼ਿਆਦੇ ਹੋ ਗਏ ਹੈਗੇ ਆ। ਇਲੈਕਟ੍ਰਿਕ ਵਹੀਕਲ ਚਾਰजेस ਆਊਟ ਨੰਬਰ ਕਰ ਰਹੇ ਆ ਗੈਸ ਨੋਜ਼ਲਸ ਨੂੰ ਲਗਭਗ 50,000 ਦੇ ਫਰਕ ਦੇ ਨਾਲ। ਕਹਿੰਦੇ ਪਈ 1,78,000 ਪਬਲਿਕ ਤੇ ਸ਼ੇਅਰਡ ਪ੍ਰਾਈਵੇਟ ਇਲੈਕਟ੍ਰਿਕ ਵਹੀਕਲ ਚਾਰजेस ਆਲਰੇਡੀ ਲੱਗ ਚੁੱਕੇ ਹੈਗੇ ਆ। ਕੈਲੀਫੋਰਨੀਆ ਹੈਜ਼ 48% ਮੋਰ ਪਬਲਿਕ ਤੇ ਸ਼ੇਅਰਡ ਪ੍ਰਾਈਵੇਟ ਇਲੈਕਟ੍ਰਿਕ ਵਹੀਕਲ ਚਾਰजेस ਦੈਨ ਗੈਸੋਲੀਨ ਨੋਜ਼ਲਸ। ਸੋ ਇਹ ਮਤਲਬ ਇਹ ਸੀ ਵੀ ਲੋਕ ਵੱਧ ਤੋਂ ਵੱਧ ਜਿਹੜੀਆਂ ਇਲੈਕਟ੍ਰਿਕ ਕਾਰਾਂ ਲੈਣ, ਪਰ ਹੁਣ ਜਿਸ ਹਿਸਾਬ ਦੇ ਨਾਲ ਟੈਸਲਾ ਦਾ ਵਿਰੋਧ ਹੋ ਰਿਹਾ, ਜਿਨ੍ਹਾਂ ਨੇ ਲਈਆਂ ਉਹ ਵੀ ਵੇਚਣ ਲੱਗੇ ਵਾ। ਸੋ ਇਹ ਸਿਚੁਏਸ਼ਨ ਬਣੀ ਆ। ਪਰ ਕੈਲੀਫੋਰਨੀਆ ਦੀ ਸਰਕਾਰ ਨੇ ਬਾਕੀ ਪ੍ਰਾਈਵੇਟ ਬਿਜ਼ਨੈਸਸ ਨੇ ਹੁਣ ਬਹੁਤ ਜ਼ਿਆਦਾ ਜਿਹੜੇ ਚਾਰजेस ਆ ਉਹ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਲਾ ਦਿੱਤੇ ਹੈਗੇ ਜੀ। ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਹੋਰ ਇਸ ਟਾਈਮ ਬਰਸ਼ ਫਾਇਰ ਉਹ ਲੱਗੀ ਹੋਈ ਆ ਮਿਆਮੀ ਡੇਡ ਕਾਉਂਟੀ ਦੇ ਵਿੱਚ, ਜਿਸ ਨੇ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੀ ਪੈਲੀਸੇਡ ਫਾਇਰ ਸਾਈਜ਼ ਦੇ ਮੁਕਾਬਲੇ ਉਸ ਤੋਂ ਵੀ ਇਹ ਵੱਡੀ ਹੋ ਚੁੱਕੀ ਆ। ਇਹ ਜਿਹੜੀ ਅੱਗ ਫਲੋਰੀਡਾ ਦੇ ਵਿੱਚ ਲੱਗੀ ਆ, ਉਹਨਾਂ ਦੇ ਜਿਹੜੇ ਨੰਬਰ ਆ ਇਹ ਸ਼ੋ ਕਰ ਰਹੇ ਆ। 7 ਜਨਵਰੀ ਨੂੰ ਪੈਲੀਸੇਡ ਦੀ ਫਾਇਰ ਲੱਗੀ ਸੀ, ਜੋ ਕਿ ਉਸ ਇਲਾਕੇ ਦੀ ਸਭ ਤੋਂ ਭਿਆਨਕ ਅੱਗਾਂ ਦੇ ਵਿੱਚੋਂ ਇੱਕ ਆ, ਜਿਹਨੇ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਦੋਨੋਂ ਹੀ ਕੀਤਾ ਸੀ। ਉਹ 23,707 ਏਕੜ ਜਿਹੜੀ ਉਸਨੇ ਜਾਲ ਦਿੱਤੇ ਤੇ 31 ਜਨਵਰੀ ਨੂੰ ਇਵੈਂਚੁਅਲੀ ਜਿਹੜੀ ਇਸ ਦੇ ਉੱਤੇ ਕਾਬੂ ਪਾ ਲਿਆ ਗਿਆ ਸੀ। ਹੁਣ ਮਿਆਮੀ ਡੇਡ ਜਿਹੜੀ ਫਲੋਰੀਡਾ ਦੇ ਵਿੱਚ ਜਿਹੜੀ ਕੁਝ ਦਿਨ ਪਹਿਲਾਂ ਲੱਗੀ ਅੱਗ ਆ, ਉਹ ਆਲਰੇਡੀ 26,000 ਏਕੜ ਤੋਂ ਵੱਧ ਫੈਲ ਚੁੱਕੀ ਆ ਤੇ ਉਹ 30% ਕੰਟੇਨ ਹੋਈ ਦੱਸੀ ਜਾਂਦੀ ਆ। ਆਲਦੋ ਕਹਿੰਦੇ ਵੀ ਜਿਹੜਾ ਆ ਉਹ ਮਾਲੀ ਨੁਕਸਾਨ ਇਸ ਦੇ ਵਿੱਚ ਹੋ ਸਕਦਾ ਆ, ਪਰ ਮਿਆਮੀ ਡੇਡ ਜਿਹੜੇ ਫਾਇਰ ਰੈਸਕਿਊ ਕਰਿਊਜ਼ ਆ ਉਹ ਕਹਿ ਰਹੇ ਆ ਵੀ ਟ੍ਰੈਫਿਕ ਤੇ ਹੈਲਥ ਕੰਸਰਨ ਇਸ ਦੇ ਵਿੱਚ ਜ਼ਰੂਰ ਉਹਨਾਂ ਨੂੰ ਬਣੇ ਪਏ ਆ। ਉਧਰ ਫਲੋਰੀਡਾ ਦੀ ਹੀ ਗੱਲ ਕਰਦੇ ਜਾਈਏ, ਅੱਜ ਫਲੋਰੀਡਾ ਹਾਈਵੇ ਪੈਟਰੋਲ ਨੇ ਕਨਫਰਮ ਕੀਤਾ, ਅੱਜ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਵੀ ਅੱਜ ਤੋਂ ਅਸੀਂ ਆਈਸ ਦਾ ਸਾਥ ਦੇਣਾ ਸ਼ੁਰੂ ਕਰ ਰਹੇ ਆ। ਮੇਰੇ ਕਈ ਜਿਹੜੇ ਟਰੱਕਰਸ ਦੇ ਨਾਲ ਗੱਲ ਹੋਈ ਜਿਹੜੇ ਫਲੋਰੀਡਾ ਦੇ ਵਿੱਚੋਂ ਲੰਘੇ ਸੀਗੇ, ਕਹਿੰਦੇ ਵੀ ਆਲਰੇਡੀ ਸਾਨੂੰ ਇਮੀਗ੍ਰੇਸ਼ਨ ਦੇ ਪੇਪਰ ਵਰਕ ਵਗੈਰਾ ਉਹ ਪੁੱਛ ਰਹੇ ਸੀਗੇ, ਪਰ ਹੁਣ ਆਈਸ ਦੇ ਨਾਲ ਸਮਝੌਤਾ ਕਰਨ ਤੋਂ ਬਾਅਦ ਚ ਫਲੋਰੀਡਾ ਦੇ ਵਿੱਚ ਅੱਜ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਆ ਵੀ ਕਹਿੰਦੇ ਵੀ ਸਾਡੇ ਸਾਰੇ ਹੀ ਅਧਿਕਾਰੀ ਐਜ਼ ਏ ਇਮੀਗ੍ਰੇਸ਼ਨ ਅਫਸਰ ਦੇ ਤੌਰ ਦੇ ਉੱਤੇ ਵੀ ਕੰਮ ਕਰ ਸਕਦੇ ਆ। ਉਹ ਤੁਹਾਡੇ ਇਮੀਗ੍ਰੇਸ਼ਨ ਪੇਪਰ ਵਰਕ ਦੇਖਣ ਤੋਂ ਬਾਅਦ ਚ ਜੇ ਉਹਨਾਂ ਨੂੰ ਲੱਗਦਾ ਵੀ ਕਿਸੇ ਨੂੰ ਡਿਟੇਨ ਜਾਂ ਅਰੈਸਟ ਕਰਨਾ ਆ ਤਾਂ ਉਹ ਜਿਹੜੀ ਕਾਰਵਾਈ ਉਸ ਦੇ ਵਿੱਚ ਪਾ ਸਕਦੇ ਆ। ਸੋ ਜਿਹੜੇ ਵੀ ਸਾਡੇ ਟਰੱਕਰਸ ਖਾਸ ਕਰਕੇ ਫਲੋਰੀਡਾ ਨੂੰ ਜਾਂਦੇ ਆ, ਮੇਕ ਸ਼ੋਰ ਕਰੋ ਤੁਹਾਡਾ ਪੇਪਰ ਵਰਕ ਬਿਲਕੁਲ ਠੀਕ ਹੋਵੇ, ਵੀ ਜਿਹੜਾ ਵੀ ਕੋਈ ਕਾਗਜ਼ ਪੱਤਰ ਤੁਹਾਨੂੰ ਦਿਖਾ ਸਕਦਾ ਵੀ ਹਾਂ ਤੁਸੀਂ ਇੱਥੇ ਲੀਗਲ ਹੈਗੇ ਆ, ਤੁਹਾਡਾ ਕੋਈ ਕੇਸ ਚੱਲ ਰਿਹਾ ਆ, ਤੁਹਾਡੀ ਜਿਹੜੇ ਵੀ ਅਪਡੇਟਡ ਪੇਪਰਸ ਆ ਉਹ ਨਾਲ ਲੈ ਕੇ ਜਿਹੜਾ ਉਹ ਚੱਲੋ, ਅਦਰਵਾਈਜ਼ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਯੂਐਸ ਦੇ ਜਿਹੜੇ ਸੈਨੇਟਰਸ ਆ ਉਹ ਪੁਸ਼ ਕਰ ਰਹੇ ਆ, ਖਾਸ ਕਰਕੇ ਕੈਲੀਫੋਰਨੀਆ ਵਾਲੇ ਐਲੈਕਸ ਪਡੀਆ ਤੇ ਕੋਰੀ ਬੁੱਕਰ ਨਿਊ ਜਰਸੀ ਵਾਲੇ, ਵੀ ਜੋ ਫਾਇਰ ਰਿਕਵਰੀ ਆ ਉਹਦੇ ਲਈ ਕੈਲੀਫੋਰਨੀਆ ਦੇ ਵਿੱਚ ਹੋਈ ਸੀ ਹੋਰ ਪੈਸੇ ਦਿੱਤੇ ਜਾਣ। 2 ਡੈਮੋਕ੍ਰੇਟ ਯੂਐਸ ਸੈਨੇਟਰਸ ਨੇ ਅੱਜ ਜੋ ਅਲਟਾਡੀਨਾ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਹੋਇਆ ਸੀ ਉੱਥੇ ਜਾ ਕੇ ਖੁਦ ਵਿਜ਼ਿਟ ਕੀਤਾ ਤੇ ਉੱਥੇ ਉਹਨਾਂ ਨੇ ਇਹ ਸਟੇਟਮੈਂਟ ਵੀ ਜਾਰੀ ਕੀਤੀ ਹੈਗੀ ਆ
ਭਈ ਅਸੀਂ ਜੋ ਫੈਡਰਲ ਸਰਕਾਰ ਆ ਉਹਦੇ ਨਾਲ ਪੂਰਾ ਫਾਈਟ ਕਰਾਂਗੇ, ਜਿੰਨੇ ਵੀ ਵੱਧ ਤੋਂ ਵੱਧ ਜਿਹੜੇ ਮਨੀ ਆ ਉਹ ਲਿਆਂਦਾ ਜਾ ਸਕੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਫਰਵਰੀ ਮਹੀਨੇ 'ਚ $40 ਬਿਲੀਅਨ ਦੀ ਜਿਹੜੀ ਵਾਈਲਡ ਫਾਇਰ ਏਡ ਆ ਉਹ ਦਿੱਤੀ ਸੀਗੀ। ਤੇ ਹੁਣ ਕਿਉਂਕਿ ਇਹ ਅੱਗਾਂ ਲੱਗੀਆਂ ਬਹੁਤ ਜ਼ਿਆਦਾ ਸੀ, ਨੁਕਸਾਨ ਬਹੁਤ ਜ਼ਿਆਦਾ ਹੋਇਆ, 29 ਲੋਕਾਂ ਦੀ ਮੌਤ ਹੋ ਗਈ, 6000 ਘਰ ਸੜ ਗਏ, ਤੇ ਉਹਦੇ ਨਾਲ ਸੋ ਹੁਣ ਮਨੀ ਦੀ ਹੋਰ ਜ਼ਰੂਰਤ ਆ। ਪਰ ਜਿਹੜੇ ਕੈਲੀਫੋਰਨੀਆ ਦੇ ਸੈਨੇਟਰ ਆ ਉਹਨਾਂ ਨਾਲ ਤੁਹਾਨੂੰ ਪਤਾ ਹੀ ਹੈ ਵੀ ਟਰੰਪ ਐਡਮਿਨਿਸਟ੍ਰੇਸ਼ਨ ਵਾਲੀ ਸਿਚੁਏਸ਼ਨ ਵਾਲੀ ਗੁੱਡ ਨਹੀਂ ਹੈਗੀ। ਪਰ ਮਿਸਟਰ ਪਡੀਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੋਸ਼ਿਸ਼ ਜਿਹੜੀ ਆ ਪੂਰੀ ਕਰਾਂਗੇ। ਜੀ, ਅੱਜ ਰਾਸ਼ਟਰਪਤੀ ਟਰੰਪ ਤੇ ਜਿਹੜੇ ਡਿਫੈਂਸ ਸੈਕਟਰੀ ਆ ਪੀਟ ਹੈਗਸੈਥ, ਉਹਨਾਂ ਨੇ ਨੈਕਸਟ ਜਨਰੇਸ਼ਨ 에ਅਰ ਡੋਮੀਨੈਂਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ। F-47 ਫਾਈਟਰ ਜੈਟਸ ਜੋ ਕਿ ਕਹਿੰਦੇ ਲੌਕਹੀਡ ਮਾਰਟਨ ਦਾ F-22 ਰੈਪਟਰ ਆ ਉਸ ਨੂੰ ਰਿਪਲੇਸ ਕਰੇਗਾ। ਉਸ ਦੀ ਅੱਜ ਆਰਟਿਸਟਿਕ ਰੈਂਡਰ ਇੱਕ ਸ਼ੋਅ ਕੀਤਾ ਗਿਆ। ਬੋਇੰਗ ਤੇ ਲੌਕਹੀਡ ਦੇ ਵਿੱਚ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਸੀ, ਤੁਸੀਂ ਸਵੇਰੇ ਵੀ ਜਿੱਦਾਂ ਦੱਸਿਆ ਸੀ ਵੀ ਬਿਲੀਅਨਸ ਆਫ ਡਾਲਰ ਦਾ, ਮਲਟੀ ਬਿਲੀਅਨ ਡਾਲਰ ਦਾ ਜਿਹੜਾ ਪ੍ਰੋਜੈਕਟ ਆ ਉਹ ਬੋਇੰਗ ਨੇ ਜਿਹੜਾ ਇਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਸੋ ਬੋਇੰਗ ਜਿਹੜਾ ਜਹਾਜ਼ ਬਣਾਉਣ ਵਾਲਾ ਆ ਉਹਨਾਂ ਨੇ ਹੁਣ ਜਿਹੜਾ ਨਵਾਂ F-47 에ਅਰਕ੍ਰਾਫਟ ਆ, ਫਾਈਟਰ ਜੈਟ ਆ, ਅਮਰੀਕਾ ਦਾ ਜਿਹੜਾ ਨੈਕਸਟ ਜਨਰੇਸ਼ਨ 6th ਜਨਰੇਸ਼ਨ ਫਾਈਟਰ ਜੈਟ ਆ ਉਹ ਜਿਹੜਾ ਉਹ ਬਣਾਇਆ ਜਾਵੇਗਾ। ਸੋ ਇਸ ਦੀ ਜਿਹੜੀ ਅੱਜ ਐਲਾਨ ਆ ਓਵਲ ਆਫਿਸ ਦੇ ਵਿੱਚ ਟਰੰਪ ਹੋਣਾ ਨੇ ਬੈਠ ਕੇ ਜਿਹੜਾ ਉਹ ਕੀਤਾ। ਉਹਨਾਂ ਨੇ ਕਿਹਾ ਵੀ F-47 ਵਿਲ ਬੀ ਦਾ ਮੋਸਟ ਐਡਵਾਂਸਡ, ਮੋਸਟ ਕੇਪੇਬਲ, ਮੋਸਟ ਲੀਥਲ 에ਅਰਕ੍ਰਾਫਟ ਐਵਰ ਬਿਲਟ। ਸੋ ਆਲਰੇਡੀ ਜਿਹੜੀ ਚਰਚਾ ਜਿਹੜੀ ਹਰਜੋਤ ਸਿੰਘ ਜੀ ਇਸ ਕਰਕੇ ਵੀ ਚੱਲ ਰਹੀ ਹੈ ਨਾ ਵੀ ਹੋ ਕੀ ਰਿਹਾ ਆ ਵੀ ਜਿਹੜੇ ਚਾਈਨਾ ਵਾਲੇ ਆ ਤੇ ਹੋਰ ਜਿਹੜੇ ਮੁਲਕ ਆ ਉਹ ਆਪਣੀਆਂ 에ਅਰ ਫੋਰਸ ਦੀਆਂ ਕੈਪੇਬਿਲਿਟੀਜ਼ ਲਗਾਤਾਰ ਵਧਾ ਰਹੇ ਆ, ਜਿੱਥੇ ਅਮਰੀਕਾ ਇਸ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਰਹਿੰਦਾ ਹੋਇਆ ਨਜ਼ਰ ਆ ਰਿਹਾ ਸੀਗਾ। ਸੋ ਹੁਣ ਕਹਿੰਦੇ ਵੀ ਇੱਕ ਮੌਕਾ ਇਸ ਦੇ ਵਿੱਚ ਮੁੜ ਦੁਬਾਰਾ ਅੱਗੇ ਨਿਕਲਣ ਦੇ ਲਈ ਇਹ ਨੈਕਸਟ ਜਨਰੇਸ਼ਨ 에ਅਰ ਡੋਮੀਨੈਂਸ ਪ੍ਰੋਗਰਾਮ ਦੇ ਤਹਿਤ ਨਵਾਂ ਫਾਈਟਰ ਜੈਟ ਇਹ ਐਲਾਨਿਆ ਗਿਆ ਆ। ਜੀ ਬਿਲਕੁਲ। ਸਾਡੇ ਜਿਹੜੇ ਸਰੋਤੇ ਆ ਹਰਭੁਪਿੰਦਰ ਸਿੰਘ ਹੋਣੀ ਵੀ ਕਹਿੰਦੇ ਵੀ ਮੇਰੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਿਊਯਾਰਕ 에ਅਰਪੋਰਟ ਦੇ ਉੱਤੇ ਮੇਰੀ ਜਿਹੜੀ ਆ ਗ੍ਰੀਨ ਕਾਰਡ ਸੀਗਾ, ਪਰ ਫਿਰ ਵੀ ਪੁੱਛਗਿੱਛ ਕੀਤੀ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਸਮਾਈਲ ਨਹੀਂ, ਕੋਈ ਕੁਛ ਨਹੀਂ। ਤੇ ਬੜੇ ਕਹਿੰਦੇ ਹੈਰਾਨੀਜਨਕ ਤਰੀਕੇ ਨਾਲ ਪੁੱਛਿਆ ਵੀ ਭਾਈ ਇੰਡੀਆ ਤੂੰ ਕੀ ਕਰਨ ਕੀਤਾ ਸੀ, ਕੀ ਕਰਨ ਲਈ ਗਿਆ ਸੀਗਾ। ਸੋ ਕੈਨੇਡਾ ਤੋਂ ਮੁੰਡੇ ਨਾਲ ਕੀ ਵਾਪਰਿਆ ਉਹ ਵੀ ਤੁਸੀਂ ਵੀਡੀਓ ਸੁਣੀ ਹੈਗੀ ਆ। ਸੋ ਕਾਫੀ ਇਮੀਗ੍ਰੇਸ਼ਨ ਨਾਲ ਰਿਲੇਟਡ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ ਹੈਗੀਆਂ ਆ। ਕੈਲੀਫੋਰਨੀਆ ਦੇ ਵਿੱਚ ਇੱਕ ਡਿਪਟੀ ਨੇ ਕੈਲੀਫੋਰਨੀਆ ਦੇ ਬੰਦੇ ਨੂੰ 5 ਵਾਰ ਗੋਲੀਆਂ ਮਾਰੀਆਂ ਸੀਗੀਆਂ ਬੈਕ ਦੇ ਉੱਤੇ, ਤੇ ਹੁਣ ਯੂਰੀ ਦੇ ਕੋਲ ਇਹ ਕੇਸ ਚੱਲਦਾ ਸੀ। ਕਰਨ ਕਾਉਂਟੀ ਦਾ ਸ਼ੈਰਿਫ ਸੀ ਡਿਪਟੀ ਜੇਸਨ ਅਯਾਲਾ, ਜਿਹਨੇ ਮਿਕਲ ਲਿਊਸ ਨੂੰ ਗੋਲੀਆਂ ਮਾਰ ਕੇ ਮਾਰਤਾ ਸੀ, ਜਿਸ ਟਾਈਮ ਤੇ ਉਹ ਅਨਆਰਮਡ ਸੀ, ਕਿਸੇ ਤਰ੍ਹਾਂ ਦੀ ਵੀ ਉਹਦੇ ਕੋਲ ਕੋਈ ਬੰਦੂਕ ਵਗੈਰਾ ਨਹੀਂ ਸੀਗੀ। ਤੇ ਬਾਅਦ ਦੇ ਵਿੱਚ ਪਰਿਵਾਰ ਨੇ ਸਿਵਲ ਕੰਪਲੇਂਟ ਫਾਈਲ ਕਰ ਦਿੱਤੀ ਤੇ ਅੱਜ ਜਿਹੜਾ ਆ ਕਰਨ ਕਾਉਂਟੀ ਦੇ ਅਗੇਂਸਟ ਜੋ $30.5 ਮਿਲੀਅਨ ਦਾ ਜਿਹੜਾ ਫੈਡਰਲ ਜੂਰੀ ਨੇ ਵਰਡਿਕਟ ਦਿੱਤਾ ਹੈ। ਜੀ, ਅੱਜ 24 ਜਿਹੜੇ ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਦੇ ਗਰੁੱਪ ਨੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੂੰ ਬਲਾਸਟ ਕਰਦੇ ਹੋਏ ਕਿਹਾ ਵੀ ਏਜੰਸੀ ਨੇ ਜਿਹੜੇ 6 ਰੀਜਨਲ ਆਫਿਸ ਆ ਉਹਨਾਂ ਨੂੰ ਰੀਲੋਕੇਟ ਕਰਨ ਦਾ ਜਿਹੜਾ ਫੈਸਲਾ ਲਿਆ ਆ ਉਹ ਗਲਤ ਆ। ਕਹਿੰਦੇ ਵੀ ਉਹ ਆਫਿਸਿਸ SBA ਵਾਲੇ ਹੁਣ ਸੈਂਚੁਰੀ ਸਿਟੀਜ਼ ਤੋਂ ਬਾਹਰ ਲੈ ਕੇ ਜਾ ਰਹੇ ਆ। ਕਹਿੰਦੇ ਵੀ ਇਹਦੇ ਨਾਲ ਮਿਲੀਅਨਸ ਆਫ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੂੰ ਕੰਮਕਾਜ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਹੈਗਾ ਆ। ਆਲਰੇਡੀ ਜਿਹੜਾ ਅੱਜ SBA ਦੇ ਕੋਲ ਸਟੂਡੈਂਟ ਲੋਨਸ ਨੂੰ ਪ੍ਰੋਸੈਸ ਕਰਨ ਦੀ ਜ਼ਿੰਮੇਵਾਰੀ ਵੀ ਉਹਨਾਂ ਸਿਰ ਆ ਚੁੱਕੀ ਆ। ਇਨਫੈਕਟ ਇਹ ਵੀ ਖਬਰ ਆਈ ਸੀ ਵੀ SBA ਦੇ ਵਿੱਚੋਂ ਵੀ ਲੇ-ਆਫਸ ਕੀਤੀਆਂ ਜਿਹੜੀਆਂ ਉਹ ਜਾਣਗੀਆਂ। ਅਟਲਾਂਟਾ, ਬੋਸਟਨ, ਸ਼ਿਕਾਗੋ, ਡੈਨਵਰ, ਨਿਊਯਾਰਕ ਸਿਟੀ ਤੇ ਸਿਆਟਲ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ SBA ਦੇ ਫੀਲਡ ਆਫਿਸਿਸ ਸੀ ਉਹਨਾਂ ਨੂੰ ਹੁਣ ਬਾਹਰ ਲੈ ਕੇ ਜਾਇਆ ਜਾਊਗਾ। ਹੋਰ ਦੂਜੇ ਸ਼ਹਿਰਾਂ ਦੇ ਵਿੱਚ, ਦੂਜੇ ਸੂਬਿਆਂ ਦੇ ਵਿੱਚ ਜਿਹੜਾ ਉਹ ਕਰਨਗੇ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਰਨਾ ਰਿਪਬਲਿਕਨਸ ਦੇ ਦੁਆਰਾ ਇਹ ਇੱਕ ਪੋਲੀਟੀਕਲ ਗੇਨ ਤੇ ਬਲੇਟੈਂਟ ਵੈਪਨਾਈਜੇਸ਼ਨ ਚੀਜ਼ ਹੈਗੀ ਆ। ਸੋ ਟਰੰਪ ਹੁਣੀ ਇਸ ਟਾਈਮ ਕਹਿ ਸਕਦੇ ਆ ਵੀ ਪੂਰੀ ਚੰਮਦੀਆਂ ਚਲਾ ਰਹੇ ਆ, ਜਿੰਨਾ ਚਿਰ ਕਹਿੰਦੇ ਵੀ ਆਪਾਂ ਚਲਾ ਸਕਦੇ ਆ, ਤੇ ਪੂਰਾ ਜਿਹੜਾ ਉਹ ਜ਼ੋਰ ਆ ਉਹਨਾਂ ਨੇ ਇਸ ਚੀਜ਼ ਦੇ ਉੱਤੇ ਫੜਿਆ ਹੈਗਾ ਆ। ਜੀ,
ਐਲੂਮੀਨੀਅਮ ਤੇ ਸਟੀਲ ਦੇ ਉੱਤੇ ਟੈਰਿਫ ਲਾਉਣ ਦੇ ਨਾਲ ਬਹੁਤ ਸਾਰੇ ਜਿਹੜੇ ਛੋਟੇ ਬਿਜ਼ਨੈਸਿਸ ਆ ਸੈਕਰਾਮੈਂਟੋ ਏਰੀਏ ਦੇ ਵਿੱਚ ਕਾਫੀ ਇਫੈਕਟ ਉਹਨਾਂ ਦੇ ਉੱਤੇ ਪੈ ਰਿਹਾ ਹੈਗਾ। ਕਈ ਜਿਹੜੇ ਛੋਟੇ ਬਿਜ਼ਨੈਸਿਸ ਆ ਉਹ ਕਹਿੰਦੇ ਵੀ ਇੰਨਾ ਟੈਰਿਫ ਲਾਉਣ ਦੇ ਨਾਲ ਹੁਣ ਜੋ ਮਟੀਰੀਅਲ ਆ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਤੇ ਸਾਡੇ ਲਈ ਸਰਵਾਈਵ ਕਰਨਾ ਕਾਫੀ ਔਖਾ ਹੋਊਗਾ। ਸੈਕਰਾਮੈਂਟੋ ਵੀ ਨੇ ਇਹਦੇ ਸੰਬੰਧ ਦੇ ਵਿੱਚ ਕਈ ਛੋਟੇ ਛੋਟੇ ਜਿਹੜੇ ਬਿਜ਼ਨੈਸਿਸ ਆ ਜੋ ਯੂਜ਼ ਕਰਦੇ ਹੈਗੇ ਆ ਇੱਕ ਸਲਾਈਸ ਬੀਅਰ ਕੰਪਨੀ ਦੇ ਲਈ, ਫੋਰਟ ਰੌਕ ਬਰੀਊਇੰਗ ਦੇ ਲਈ, ਅਰਬਨ ਰੂਟਸ ਦੇ ਲਈ ਉਹ ਬਣਾਉਂਦੇ ਹੈਗੇ ਆ ਜੋ ਜਿਨ੍ਹਾਂ ਦੇ ਵਿੱਚ ਲਿਕਵਿਡ ਪਾਇਆ ਜਾਂਦਾ ਹੈ ਤੇ ਉਹ ਉਹਨਾਂ ਨੇ ਕਿਹਾ ਵੀ ਸਾਡੇ ਲਈ ਹੁਣ ਸਰਵਾਈਵ ਕਰਨਾ ਔਖਾ ਆ ਤੇ ਹੋ ਸਕਦਾ ਸਾਨੂੰ ਜਿਹੜਾ ਬਿਜ਼ਨਸ ਆ ਉਹ ਸ਼ਟ ਡਾਊਨ ਹੀ ਕਰਨਾ ਪਵੇ। ਸੋ ਹੁਣ ਦੇਖਦੇ ਆ ਵੀ ਹੋਰ ਕਿੰਨੇ ਕੁ ਜਿਹੜੇ ਟੈਰਿਫ ਆ ਉਹ ਐਲੂਮੀਨੀਅਮ ਤੇ ਸਟੀਲ ਤੇ ਲੱਗਣੇ ਹੈਗੇ ਆ ਜੀ। 2 ਤਰੀਕ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਹਰ ਇੱਕ ਨੂੰ ਇੰਤਜ਼ਾਰ ਆ, ਬਹੁਤੇ ਦਿਨ ਇਸ ਦੇ ਵਿੱਚ ਨਹੀਂ ਰਹਿ ਗਏ। 2 ਅਪ੍ਰੈਲ ਜਿੱਦਣ ਤੋਂ ਰੈਸੀਪ੍ਰੋਕਲ ਜਿਹੜੇ ਟੈਰਿਫਸ ਆ ਉਹ ਲੱਗਣੇ ਆ। ਸੋ ਦੇਖੋ ਉਸ ਦੇ ਵਿੱਚ ਅੱਗੇ ਹੁਣ ਕੀ ਬਣਦਾ ਹੈਗਾ ਆ। ਸੋ ਐਡਮਿਨਿਸਟ੍ਰੇਸ਼ਨ ਕਹਿ ਰਹੇ ਆ ਵੀ ਉਹ ਇਸ ਟਾਈਮ ਪੂਰੀ ਤਿਆਰੀ ਦੇ ਵਿੱਚ ਆ। ਕਹਿੰਦੇ ਵੀ ਸਾਡਾ ਇਹ ਜਿਹੜੇ ਟੈਰਿਫ ਰੈਸੀਪ੍ਰੋਕਲ ਟੈਰਿਫਸ ਲਾਉਣ ਦਾ ਮੁੱਖ ਮਕਸਦ ਇਹੀ ਆ ਵੀ ਡੋਮੈਸਟਿਕ ਮੈਨੂਫੈਕਚਰਿੰਗ ਆ ਉਸ ਨੂੰ ਮੁੜ ਦੁਬਾਰਾ ਸੁਰਜੀਤ ਜਿਹੜਾ ਉਹ ਕਰਨਾ ਆ। ਤੇ ਕਹਿੰਦੇ ਵੀ ਜਿਹੜੀ ਮੁਲਕ ਸਾਡਾ ਗਲਤ ਫਾਇਦਾ ਚੱਕ ਰਹੇ ਆ, ਸਾਡੇ ਸਮਾਨ ਦੇ ਉੱਤੇ ਜ਼ਿਆਦਾ ਲਗਾ ਰਹੇ ਨੇ ਟੈਰਿਫ, ਉਹਨਾਂ ਨੂੰ ਮੋੜਵਾਂ ਜਵਾਬ ਇਸ ਦੇ ਵਿੱਚ ਦੇਣਾ ਆ। ਸੋ ਕਹਿੰਦੇ ਵੀ ਹੁਣ ਤੱਕ ਦੇ ਟਰੰਪ ਹੁਣਾਂ ਦੇ ਜਿਹੜੇ ਟੈਰਿਫ ਐਕਸ਼ਨ ਦੇ ਵਿੱਚੋਂ ਇਹ ਸਭ ਤੋਂ ਅਗਰੈਸਿਵ ਟੈਰਿਫ ਐਕਸ਼ਨ ਜਿਹੜਾ ਹੋਊਗਾ, ਜਿਹੜਾ ਬਰਾਬਰ ਦਾ ਜਿਹੜਾ ਟੈਰਿਫ ਹਰ ਇੱਕ ਸਮਾਨ ਦੇ ਉੱਤੇ ਉਸ ਮੁਲਕ ਦੇ ਬਰਾਬਰ ਜਿਹੜਾ ਜਿੰਨਾ ਉਹਨਾਂ ਨੇ ਲਾਇਆ ਆ ਜਦੋਂ ਇਹ ਲੱਗੇਗਾ। ਸੋ ਨੈਗੋਸ਼ੀਏਸ਼ਨਸ ਉਸ ਤੋਂ ਪਹਿਲਾਂ ਕੀ ਹੁੰਦੀਆਂ ਆ, ਕੌਣ ਮੰਨਦਾ ਆ, ਕੌਣ ਨਹੀਂ ਮੰਨਦਾ, ਕੌਣ ਮੋਹਰਿਓਂ ਖੜਦਾ ਆ ਜਾਂ ਕਿਹੜਾ ਆਡਾ ਲੈਣ ਦੀ ਕੋਸ਼ਿਸ਼ ਕਰਦਾ ਆ, ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਸੋ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੇ April 2 ਜਾਣ ਕੇ ਰੱਖਿਆ ਵੀ ਕਿਤੇ April 1 ਨੂੰ ਇਹ ਨਾ ਸੋਚਣ ਵੀ April ਫੂਲ ਡੇ ਆ ਤੇ ਮੂਰਖੀ ਜਿਹੜਾ ਉਹ ਬਣਾਈ ਜਾਂਦੇ ਆ। ਸੋ ਇਸੇ ਲਈ ਕਹਿੰਦੇ ਵੀ 2 April ਦਾ ਜਿਹੜਾ ਦਿਨ ਉਹਨਾਂ ਨੇ ਰੱਖਿਆ ਆ ਤੇ ਉਸ ਦਿਨ ਨੂੰ ਆਲਰੇਡੀ ਲਿਬਰੇਸ਼ਨ ਡੇ ਦੇ ਨਾਮ ਦੇ ਨਾਲ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ। ਕਹਿੰਦੇ ਵੀ ਅਸੀਂ ਉਸ ਦਿਨ ਲਿਬਰੇਟ ਹੋ ਜਾਣਾ, ਆਜ਼ਾਦ ਹੋ ਜਾਣਾ ਆ ਉਹਨਾਂ ਮੁਲਕਾਂ ਤੋਂ ਜਿਨ੍ਹਾਂ ਨੇ ਸਾਡੇ ਜਿਹੜੇ ਕੰਪਨੀਆਂ ਦੇ ਉੱਤੇ, ਸਾਡੇ ਉਤਪਾਦ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਠੋਕਦੇ ਨੇ ਟੈਰਿਫ, ਉਹਨਾਂ ਨੂੰ ਹੁਣ ਬਰਾਬਰ ਦਾ ਟੈਰਿਫ ਠੋਕਾਂਗੇ ਤੇ ਆਪਾਂ ਇਸ ਚੀਜ਼ ਦੇ ਵਿੱਚੋਂ ਆਜ਼ਾਦ ਜਿਹੜਾ ਉਹ ਹੋ ਜਾਵਾਂਗੇ। ਸੋ ਕਹਿੰਦੇ ਵੀ ਮਨੀ ਇੰਨੀ ਕੁ ਜ਼ਿਆਦਾ ਆ ਜਾਣੀ, ਆਪਾਂ ਨੂੰ ਸਮਝ ਨਹੀਂ ਲੱਗਣਾ ਵੀ ਕਿੱਥੇ ਜਿਹੜੀ ਉਹ ਖਰਚਣੀ ਆ। ਸੋ ਲੈਟਸ ਸੀ 2 ਅਪ੍ਰੈਲ ਤੋਂ ਬਾਅਦ ਚ ਹੁਣ ਕੀ ਨਾਲ ਬਣਦਾ ਹੈਗਾ ਆ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 20 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 1 ਪੈਸਾ। ਡਾਓ ਜੋਨ ਅੱਜ 32 ਪੁਆਇੰਟ ਵੱਧ ਕੇ 41,985 ਦੇ ਬੰਦ ਹੋਇਆ। S&P 5 ਪੁਆਇੰਟ ਵੱਧ ਕੇ 5600 ਤੇ 68 ਦੇ ਉੱਤੇ। ਨੈਸਡੈਕ 92 ਪੁਆਇੰਟ ਵੱਧ ਕੇ 17,784 ਦੇ ਉੱਤੇ। ਸੋਨੇ ਦਾ ਭਾਅ $3,028 ਰਿਹਾ। ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ। 10 ਈਅਰ ਯੀਲਡ 4.25%। ਕ੍ਰਿਪਟੋ ਕਰੰਸੀ ਚ ਬਿਟਕੋਇਨ 84,203 ਤੇ ਇਥੀਰੀਅਮ $1984 ਦੇ ਬਰਾਬਰ ਚੱਲ ਰਿਹਾ ਹੈ। ਜੀ, ਕੱਲ ਨੂੰ ਜਿਹੜਾ ਸਪੈਸ਼ਲ ਪ੍ਰੋਗਰਾਮ ਹੁੰਦਾ ਇਮੀਗ੍ਰੇਸ਼ਨ ਨੂੰ ਲੈ ਕੇ ਸਵੇਰੇ 9 ਵਜੇ ਸਟਾਰਟ ਹੋਣਾ ਹੈ। ਅਟਾਰਨੀ ਜੇ ਤਰਕੀਆਣਾ ਜੀ ਬਹੁਤ ਹੀ ਇੰਪੋਰਟੈਂਟ ਮੁੱਦੇ ਦੇ ਉੱਤੇ, ਖਾਸ ਕਰਕੇ ਜਿਹੜੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈ ਉਹਦੇ ਤੇ ਗੱਲ ਕਰਨ ਜਾ ਰਹੇ ਆ। ਰੂਲਿੰਗ ਇੱਕ ਬੜੀ ਉਲਟ ਹੋਈ ਹੈਗੀ ਆ। ਕਾਲਾਂ ਨਹੀਂ ਲੈ ਸਕਾਂਗੇ, ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਤੇ ਤਾਂ ਕਿ ਜਿਹੜੇ ਸਰੋਤੇ ਆ ਕੱਲ ਨੂੰ ਵੱਧ ਤੋਂ ਵੱਧ ਹੋਰ ਜੁੜਨ। ਜੀ ਬਿਲਕੁਲ, ਕਾਲਸ ਤਾਂ ਨਹੀਂ ਲੈ ਹੋਣਗੀਆਂ, ਉਹ ਆਪਾਂ ਤੁਹਾਨੂੰ ਪਹਿਲਾਂ ਦੱਸ ਦਿੰਦੇ ਹਾਂ। ਕੱਲ ਕਾਲਸ ਨਹੀਂ ਲੈ ਹੋਣਗੀਆਂ। RKK ਦਾ ਜਿਹੜਾ ਮਸਲਾ ਸੀਗਾ, ਜਿਸ ਦੇ ਵਿੱਚ 9 ਸਰਕਟ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਅਟਾਰਨੀ ਜੇ ਟਿਰਕੀਆਣਾ ਹੋਣਾ ਨੇ, 9 ਸਰਕਟ ਦਾ RKK ਨੂੰ ਲੈ ਕੇ ਇੱਕ ਹੋਰ ਫੈਸਲਾ ਆਇਆ ਆ, ਜਿਸ ਦੇ ਨਾਲ ਅਸਾਈਲਮ ਜਿਨ੍ਹਾਂ ਦੇ ਅਪਲਾਈ ਹੋਏ ਆ ਉਹਨਾਂ ਨੂੰ ਕਿੱਦਾਂ ਫਰਕ ਪੈ ਸਕਦਾ ਆ, ਉਹਦੇ ਬਾਰੇ ਜਿਹੜੀ ਵਿਸ਼ੇਸ਼ ਜਿਹੜੀ ਉਹ ਚਰਚਾ ਹੋਣੀ ਆ। ਸੋ ਸੁਣਿਓ ਜ਼ਰੂਰ ਵੀ 9th ਸਰਕਟ ਨੇ ਵੀ, ਜੋ ਕਿ ਇਮੀਗ੍ਰੈਂਟਸ ਨੂੰ ਲੈ ਕੇ ਬੜਾ ਲੀਨੀਅੰਟ ਇੱਕ ਕੋਰਟ ਮੰਨਿਆ ਜਾਂਦਾ ਵੀ ਕਿੱਦਾਂ ਦਾ ਇੱਕ ਸਖਤ ਫੈਸਲਾ ਉਹਨਾਂ ਨੇ ਲੈ ਜਾਂਦਾ ਆ, ਉਹਦੇ ਨਾਲ ਕੀ ਅਸਰ ਪਊਗਾ, ਉਹ ਜਿਹੜਾ ਉਹ ਸੁਣਨਾ ਨਾ ਭੁੱਲਿਓ। ਉਹ ਕੱਲ ਨੂੰ ਸਵੇਰੇ 9 ਤੋਂ 11 ਵਜੇ ਦੇ ਵਿੱਚ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਉੱਤੇ ਤੇ ਪੰਜਾਬੀ ਰੇਡੀਓ USA ਦੇ ਸਾਰੇ ਹੀ ਟੈਰੇਸਟਰੀਅਲ ਸਟੇਸ਼ਨ, ਐਪ ਦੇ ਉੱਤੇ, ਆਨਲਾਈਨ ਇੰਟਰਨੈਟ ਰੇਡੀਓ ਸੈਟਸ ਦੇ ਉੱਤੇ, ਘਰਾਂ 'ਚ ਰੇਡੀਓ ਸੈਟਸ ਦੇ ਉੱਤੇ ਜਿਹੜਾ ਉਹ ਚੱਲੇਗਾ। ਸੋ ਉਸ ਦੇ ਨਾਲ ਜਿਹੜਾ ਉਹ ਜੁੜਨਾ ਨਾ ਭੁੱਲਿਓ।
ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਸ਼ਨੀਚਰਵਾਰ 9 ਤੋਂ 11 ਵਜੇ ਦੇ ਵਿੱਚ। ਤੇ ਹੁਣ ਆਪਾਂ ਲਵਾਂਗੇ ਹਰਜੋਤ ਸਿੰਘ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।